ਇਹ ਉਹੀ ਦਿੱਲੀ ਹੈ ਜਿਹੜਾ ਆਪਣੇ ਆਪ ਨੂੰ ਆਜ਼ਾਦ ਖਾਰਜਾ ਪਾਲਿਸੀ ਦਾ ਚੈਂਪੀਅਨ ਦੱਸਦਾ ਹੈ। ਚੀਨ ਦੇ ਨਾਲ ਸਰਹੱਦੀ ਤਣਾਅ ਹੈ ਔਰ ਅਮਰੀਕਾ ਇੰਡੀਆ ਜਿਹਨੂੰ ਕਹਿੰਦਾ ਹੈ ਆਪਣਾ ਕਿ ਜੀ ਅਮਰੀਕਾ ਸਾਡਾ ਕੁਦਰਤੀ ਇਤਿਹਾਦੀ ਹੈ, ਉਹੀ ਟੈਰਫ ਔਰ ਦਫਾਈ ਸੌਦੇ ਔਰ ਸਫਾਰਤੀ ਇਸ਼ਾਰਿਆਂ ਦੇ ਉੱਤੇ ਦਿੱਲੀ ਨੂੰ ਜਿਹੜਾ ਨਾ ਉਹ ਲੈਣ ਦੇ ਵਿੱਚ ਖੜਾ ਕਰ ਦਿੰਦਾ ਅਗਲਾ ਕਿ ਆਇਓ ਸਿੱਧੇ ਹੋ ਜਾਓ, ਬਲਕਿ ਸਿੱਧੇ ਨਹੀਂ ਲੰਮੇ ਪੈ ਜਾਓ ਕਹਿੰਦਾ। ਔਰ ਇਹ ਉਹੀ ਇੰਡੀਆ ਹੈ ਜਿਹੜਾ ਪਾਕਿਸਤਾਨ ਨੂੰ ਲੈਕਚਰ ਦਿੰਦਾ ਨਹੀਂ ਥੱਕਦਾ। ਪਾਕਿਸਤਾਨ ਦੇ ਖਿਲਾਫ ਜਿਹੜਾ ਨਾ ਉਹ ਹਰ ਇਹਨੇ ਲੈਕਚਰ ਤਿਆਰ ਕਰਕੇ ਰੱਖਿਆ ਹੁੰਦਾ, ਇੱਕ ਸਕ੍ਰਿਪਟ ਰੱਖਿਆ ਹੋਇਆ ਹੈ। ਦਿੱਲੀ ਦੀ ਕਹਾਣੀ ਸਾਫ਼ ਸਿਰਫ ਇਹ ਹੈ ਕਿ ਜਦੋਂ ਵਾਸ਼ਿੰਗਟਨ ਆਪਣੀਆਂ ਅੱਖਾਂ ਕੱਢਦਾ ਹੈ ਨਾ ਤੇ ਨਾਲ ਹੀ ਇੰਡੀਆ ਦੀ ਪਾਲਿਸੀ ਬਦਲ ਜਾਂਦੀ ਹੈ, ਯਾਨੀ ਬਿਲਕੁਲ ਹੀ ਗਾਇਬ ਹੋ ਜਾਂਦੀ ਹੈ। ਇਹ ਸਿਫਾਰਤੀ ਕਿਰਦਾਰ ਹੈ ਇੰਡੀਆ ਦਾ। ਅਸਲ ਮਸਲਾ ਇਹ ਨਹੀਂ ਕਿ ਇੰਡੀਆ ਸਾਰਿਆਂ ਦੇ ਨਾਲ ਗੱਲ ਕਰਦਾ ਹੈ, ਅਸਲ ਮਸਲਾ ਇਹ ਹੈ ਕਿ ਇੰਡੀਆ ਕਿਸੇ ਵੀ ਇੱਕ ਅਸੂਲ ਤੇ ਖੜਾ ਨਹੀਂ ਹੁੰਦਾ। ਇਹ ਜਿਹੜਾ ਵੀ ਅਸੂਲ ਇਹਦੇ ਨਾਲ ਕੋਈ ਤੈਅ ਕਰਦਾ ਹੈ ਉਸ ਅਸੂਲ ਤੋਂ ਮੁੱਕਰ ਜਾਂਦਾ ਹੈ, ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਸਾਡਾ ਮਫਾਦ ਕੀ ਹੈ, ਅਕਲ ਹੀ ਕੰਮ ਨਹੀਂ ਕਰਦੀ ਹੈਗੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, अस्सलाम वालेकुम। ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼। ਇਹ ਜਿਹੜਾ ਆਪਣੇ ਆਪ ਨੂੰ ਇਸ ਸਟ੍ਰੈਟੇਜਿਕ ਸੁਪਰ ਪਾਵਰ ਕਹਿੰਦਾ ਹੈ ਨਾ, ਇਹਨੂੰ ਹਕੀਕਤ ਤਾਂ ਨਹੀਂ ਪਤਾ। ਇਹਨੂੰ ਹਕੀਕਤ ਜਿਹੜੀ ਨਾ ਮੈਂ ਦੱਸਦੀ ਹਾਂ। ਵਲੌਗ ਸ਼ੁਰੂ ਕਰੋ ਜੀ। ਸੋ ਜਨਾਬ, ਇਹ ਜਿਹੜਾ ਇੰਡੀਆ ਆਪਣੇ ਆਪ ਨੂੰ ਖਿੱਤੇ ਦੀ ਸਟ੍ਰੈਟੇਜਿਕ ਸੁਪਰ ਪਾਵਰ ਕਹਿੰਦਾ ਹੈ, ਬਲਕਿ ਥੱਕਦਾ ਹੀ ਨਹੀਂ ਕਹਿੰਦਾ। ਹਕੀਕਤ ਕੀ ਹੈ? ਹਕੀਕਤ ਇਹ ਹੈ ਕਿ ਇਹਦੀ ਖਾਰਜਾ ਪਾਲਿਸੀ ਇਸ ਵਕਤ ਜਿਹੜੀ ਉਹ 3 ਡਾਇਰੈਕਸ਼ਨਸ ਦੇ ਵਿੱਚ ਹੈ ਔਰ ਦਬਾਅ ਦੇ ਵਿੱਚ ਹੈ, ਔਰ ਹਰ ਪਾਸੇ ਜਿਹੜੇ ਨੇ ਨਾ ਉਹ ਇਹਦੇ ਦਾਅਵੇ ਜਿਹੜੇ ਨੇ ਉਹ ਬੇਨਕਾਬ ਹੁੰਦੇ ਪਏ। ਈਰਾਨ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਈਰਾਨ ਦੇ ਨਾਲ ਇੱਕ ਪਾਸੇ ਇੱਕ ਰਸਮੀ ਦੋਸਤੀ ਜਿਹੜੀ ਹੈਗੀ ਹੈ ਉਹਦੀ ਨਾਅਰੇਬਾਜ਼ੀ ਵੀ ਹੈਗੀ ਹੈ, ਔਰ ਦੂਸਰੇ ਪਾਸੇ ਅਮਰੀਕੀ ਦਬਾਅ ਆਂਦੇ ਹੀ ਇਹ ਜਿਹੜੇ ਦੌਰੇ ਨੇ ਉਹ ਮਨਸੂਖ ਹੋ ਜਾਂਦੇ ਆ। ਸਮਝਦੇ ਆ ਨਾ ਫਿਰ ਤੁਸੀਂ? ਇਹ ਉਹੀ ਦਿੱਲੀ ਹੈ ਜਿਹੜਾ ਆਪਣੇ ਆਪ ਨੂੰ ਆਜ਼ਾਦ ਖਾਰਜਾ ਪਾਲਿਸੀ ਦਾ ਚੈਂਪੀਅਨ ਦੱਸਦਾ ਹੈ ਕਿ ਅਸੀਂ ਕਿਸ ਦੇ ਦਬਾਅ ਵਿੱਚ ਨਹੀਂ ਆਂਦੇ, ਅਸੀਂ ਆਜ਼ਾਦ ਹਾਂ ਜੀ। ਇਹ ਆਪਣੇ ਆਪ ਨੂੰ ਆਜ਼ਾਦ ਖਾਰਜਾ ਪਾਲਿਸੀ ਦਾ ਚੈਂਪੀਅਨ ਡਿਕਲੇਅਰ ਕਰਦਾ ਹੈ। ਚੀਨ ਦੇ ਨਾਲ ਸਰਹੱਦੀ ਤਣਾਅ ਹੈ, ਇਕਤਸਾਦੀ ਇਨਹਿਸਾਰ ਵੀ ਹੈ, ਔਰ ਫਿਰ ਖਾਮੋਸ਼ੀ ਨਾਲ ਪਾਬੰਦੀਆਂ ਦੇ ਵਿੱਚ ਨਰਮੀ ਕਰਨ ਦੀ ਤਿਆਰੀ ਵੀ ਹੈ। ਇਹ ਸਾਰਾ ਕੁਝ ਇਸ ਗੱਲ ਦਾ ਇਤਰਾਫ ਹੈ ਕਿ ਇੰਡੀਆ ਦੀ ਤਾਕਤ ਦੇ ਦਾਅਵੇ ਜਿਹੜੇ ਨੇ ਨਾ ਉਹ ਬੀਜਿੰਗ ਦੀ ਫੈਕਟਰੀਜ਼ ਔਰ ਸਪਲਾਈ ਚੇਨਸ ਦੇ ਅੱਗੇ ਆਪਣੇ ਗੋਡੇ ਟੇਕ ਦਿੰਦੇ ਆ। ਔਰ ਅਮਰੀਕਾ ਇੰਡੀਆ ਜਿਹਨੂੰ ਕਹਿੰਦਾ ਹੈ ਆਪਣਾ ਕਿ ਜੀ ਅਮਰੀਕਾ ਸਾਡਾ ਕੁਦਰਤੀ ਇਤਿਹਾਦੀ ਹੈ, ਉਹੀ ਟੈਰਫ ਔਰ ਦਫਾਈ ਸੌਦੇ ਔਰ ਸਫਾਰਤੀ ਇਸ਼ਾਰਿਆਂ ਦੇ ਉੱਤੇ ਦਿੱਲੀ ਨੂੰ ਜਿਹੜਾ ਨਾ ਉਹ ਲੈਣ ਦੇ ਵਿੱਚ ਖੜਾ ਕਰ ਦਿੰਦਾ ਅਗਲਾ ਕਿ ਆਇਓ ਸਿੱਧੇ ਹੋ ਜਾਓ, ਬਲਕਿ ਸਿੱਧੇ ਨਹੀਂ ਲੰਮੇ ਪੈ ਜਾਓ ਕਹਿੰਦਾ। ਔਰ ਇਹ ਉਹੀ ਇੰਡੀਆ ਹੈ ਜਿਹੜਾ ਪਾਕਿਸਤਾਨ ਨੂੰ ਲੈਕਚਰ ਦਿੰਦਾ ਨਹੀਂ ਥੱਕਦਾ। ਸਾਨੂੰ ਇੱਥੇ ਵੱਡੇ ਹਰ ਗੱਲ ਸਾਡੇ ਬਾਰੇ ਚ ਕਰਨੀ ਹੈ ਇਹਨੇ। ਪਾਕਿਸਤਾਨ ਦੇ ਖਿਲਾਫ ਜਿਹੜਾ ਨਾ ਉਹ ਹਰ ਇਹਨੇ ਲੈਕਚਰ ਤਿਆਰ ਕਰਕੇ ਰੱਖਿਆ ਹੁੰਦਾ, ਇੱਕ ਸਕ੍ਰਿਪਟ ਰੱਖਿਆ ਹੋਇਆ ਹੈ ਕਿ ਜੀ ਤੁਹਾਡੀ ਜਿਹੜੀ ਰਿਆਸਤ ਹੈ ਉਹ ਖੁਦ ਮੁਖਤਾਰ ਨਹੀਂ ਹੈਗੀ ਔਰ ਤੁਸੀਂ ਆਲਮੀ ਤਾਕਤਾਂ ਦੇ ਇਸ਼ਾਰੇ ਤੇ ਚੱਲਦੇ ਹੋ ਤੇ ਆਪਦੇ ਗਰੇਬਾਨ ਚ ਕਦੀ ਵੇਖਿਆ ਨਹੀਂ। ਅੱਜ ਦਿੱਲੀ ਦੀ ਕਹਾਣੀ ਵੇਖਤਾ ਲਓ ਪਹਿਲੇ ਤੁਸੀਂ ਅਗਰ ਦਿੱਲੀ ਦੀ ਕਹਾਣੀ ਕੀ ਹੈ, ਦਿੱਲੀ ਦੀ ਕਹਾਣੀ ਸਾਫ਼ ਸਿਰਫ ਇਹ ਹੈ ਕਿ ਜਦੋਂ ਵਾਸ਼ਿੰਗਟਨ ਆਪਣੀਆਂ ਅੱਖਾਂ ਕੱਢਦਾ ਹੈ ਨਾ ਤੇ ਨਾਲ ਹੀ ਇੰਡੀਆ ਦੀ ਪਾਲਿਸੀ ਬਦਲ ਜਾਂਦੀ ਹੈ, ਨਾਲ ਹੀ ਫਿਰ ਪਾਲਿਸੀ ਦੇ ਵਿੱਚ ਰੱਦੋ ਬਦਲ ਆ ਜਾਂਦਾ। ਬੀਜਿੰਗ ਅਗਰ ਥੋੜਾ ਜਿਹਾ ਇਸ਼ਾਰਾ ਦੇਵੇ ਨਾ ਤੇ ਇਕਤਸਾਦੀ ਹਕੀਕਤ ਯਾਦ ਆ ਜਾਂਦੀ ਹੈ। ਔਰ ਰਹੀ ਗੱਲ ਤਹਿਰਾਨ ਦੇ ਮਾਮਲੇ ਦੇ ਉੱਤੇ, ਤੇ ਤਹਿਰਾਨ ਦੇ ਮਾਮਲੇ ਦੇ ਉੱਤੇ ਸਟ੍ਰੈਟੇਜਿਕ ਜਿਹੜੀ ਖੁਦ ਮੁਖਤਾਰੀ ਹੈ ਉਹ ਅਚਾਨਕ ਛੂਮੰਤਰ ਹੋ ਜਾਂਦੀ ਹੈ, ਯਾਨੀ ਬਿਲਕੁਲ ਹੀ ਗਾਇਬ ਹੋ ਜਾਂਦੀ ਹੈ। ਇਹ ਸਿਫਾਰਤੀ ਕਿਰਦਾਰ ਹੈ ਇੰਡੀਆ ਦਾ। ਔਰ ਟੀਵੀ ਦੀ ਸਕਰੀਨ ਦੇ ਉੱਤੇ ਪਾਕਿਸਤਾਨ ਦੇ ਉੱਤੇ ਤਾਨੇ ਇਹਨਾਂ ਨੇ ਕਰਨੇ ਹੁੰਦੇ ਆ, ਬਲਕਿ ਤਾਨਿਆਂ ਦੀ ਬਾਰਿਸ਼ ਕਰ ਦਿੰਦੇ ਆ। ਲੇਕਿਨ ਜਦੋਂ ਆਲਮੀ ਮੇਜ਼ ਦੇ ਉੱਤੇ ਆਣਾ ਹੁੰਦਾ ਹੈ ਨਾ ਤੇ ਇੰਡੀਆ ਆਪਣਾ ਕਦਮ ਲੱਭਦਾ ਹੈ ਕਿ ਮੈਂ ਖੜੋਵਾਂ ਕਿਹਦੇ ਨਾਲ, ਮੈਂ ਕਿਹਦੇ ਨੇੜੇ ਜਾ ਕੇ ਖੜਾ ਹੋਵਾਂ, ਕਿਉਂਕਿ ਕੋਈ ਵੀ ਸਫਾਰਤੀ ਮਹਾਜ਼ ਦੇ ਉੱਤੇ ਇੰਡੀਆ ਨੂੰ ਆਪਣੇ ਨਾਲ ਖੜਾ ਹੀ ਨਹੀਂ ਕਰਨਾ ਚਾਹੁੰਦਾ। ਔਰ ਇਹ ਸਾਰੀ ਤੋਏ ਇਹਨੇ ਆਪਣੀ ਖੁਦ ਹੀ ਕਰਾਈ ਹੈ। ਅਸਲ ਮਸਲਾ ਇਹ ਨਹੀਂ ਕਿ ਇੰਡੀਆ ਸਾਰਿਆਂ ਦੇ ਨਾਲ ਗੱਲ ਕਰਦਾ ਹੈ, ਅਸਲ ਮਸਲਾ ਇਹ ਹੈ ਕਿ ਇੰਡੀਆ ਕਿਸੇ ਵੀ ਇੱਕ ਅਸੂਲ ਤੇ ਖੜਾ ਨਹੀਂ ਹੁੰਦਾ, ਕਿਸੇ ਵੀ ਇੱਕ ਅਸੂਲ ਤੇ। ਇਹ ਜਿਹੜਾ ਵੀ ਅਸੂਲ ਇਹਦੇ ਨਾਲ ਕੋਈ ਤੈਅ ਕਰਦਾ ਹੈ ਉਸ ਅਸੂਲ ਤੋਂ ਮੁੱਕਰ ਜਾਂਦਾ ਹੈ। ਕਦੀ ਇਹਨੂੰ ਕਿਸੇ ਦੀ ਖੁਸ਼ਨੂਦੀ ਚਾਹੀਦੀ ਹੈ, ਕਦੀ ਇਹਨੂੰ ਕਿਸੇ ਦੀ ਸਫਾਰਤਕਾਰੀ ਚਾਹੀਦੀ ਹੈ, ਬਲਕਿ ਸਫਾਰਤਕਾਰੀ ਦੇ ਨਾਮ ਦੇ ਉੱਤੇ ਸਿਰਫ ਔਰ ਸਿਰਫ ਇੱਕ ਆਪਣਾ ਤਵਾਜ਼ਨ ਨੂੰ ਖਰਾਬ ਕਰਦਾ ਹੈ। ਜਦੋਂ ਰਿਆਸਤਾਂ ਆਪਣੇ ਮਫਾਦ ਨੂੰ ਵਾਜ਼ੇ ਨਹੀਂ ਰੱਖਦੀਆਂ ਤੇ ਦੂਜੇ ਦੇ ਮਫਾਦ ਦਾ ਜਿਹੜਾ ਨਾ ਉਹ ਗੇਮ ਦਾ ਹਿੱਸਾ ਬਣ ਜਾਂਦੀਆਂ, ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਸਾਡਾ ਮਫਾਦ ਕੀ ਹੈ, ਅਕਲ ਹੀ ਕੰਮ ਨਹੀਂ ਕਰਦੀ ਹੈਗੀ। ਲੇਕਿਨ ਸਾਨੂੰ ਇਹਨਾਂ ਨੇ ਅਕਲ ਸਿਖਾਣੀ ਹੈ, ਸਾਨੂੰ ਹਰ ਚੀਜ਼ ਦੱਸਦੇ ਆ। ਤੁਸੀਂ ਇੰਡੀਅਨ ਮੀਡੀਆ ਕੱਢ ਕੇ ਵੇਖ ਲਓ, ਇੰਡੀਅਨ YouTube ਚੈਨਲਸ ਕੱਢ ਕੇ ਦੇਖ ਲਓ, ਉਹ ਸਿਰਫ ਔਰ ਸਿਰਫ ਪਾਕਿਸਤਾਨ ਮੁਖਾਲਿਫ ਬਿਆਨੀਆਂ ਪੇਸ਼ ਕਰਦੇ ਪਏ ਹੋਣਗੇ। ਔਰ ਇਹਨਾਂ ਦੇ ਆਪ ਦੇ ਨਾਲ ਜੋ ਚੱਲਦਾ ਪਿਆ ਹੈ, ਜੋ ਹੱਥ ਇਹਨਾਂ ਨਾਲ ਹੁੰਦੇ ਪਏ ਨੇ, ਉਹਨਾਂ ਦਾ ਇਹਨਾਂ ਨੂੰ ਅੰਦਾਜ਼ਾ ਹੀ ਨਹੀਂ ਹੈ। ਔਰ ਅਗਰ ਹੈ ਵੀ ਤੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਨੀ ਹੈ, ਬਸ, ਔਰ ਕੁਝ ਵੀ ਨਹੀਂ। ਉਹ ਵੀ ਸਿਰਫ ਇਹ ਕਹਿ ਕੇ ਕਿ ਜੀ ਪਾਕਿਸਤਾਨ ਤਾਂ ਇੱਕ ਨਾਕਾਮ ਰਿਆਸਤ ਹੈ, ਉਹਦੇ ਉੱਤੇ ਹੱਸੋ, ਉਹਦੇ ਖਿਲਾਫ ਗੱਲਾਂ ਕਰੋ ਔਰ ਆਪਣੀ ਆਵਾਮ ਨੂੰ ਇਹ ਦੱਸੋ ਕਿ ਜੀ ਅਸੀਂ ਸਾਡੀ ਓਕੇ ਦੀ ਰਿਪੋਰਟ ਹੈ। ਸਿਰਫ ਪਾਕਿਸਤਾਨ ਨਾਲ ਇਦਾਂ ਹੋ ਰਿਹਾ। ਸ਼ੀਸ਼ਾ ਵੇਖਿਆ ਕਦੀ? ਅਗਰ ਤੁਹਾਡੀ ਖਾਰਜਾ ਪਾਲਿਸੀ ਹਰ ਆਲਮੀ ਦਬਾਅ ਦੇ ਉੱਤੇ ਝੁਕ ਜਾਂਦੀ ਹੈ ਔਰ ਅਗਰ ਹਰ ਤੁਹਾਡਾ ਵੱਡਾ ਦਾਅਵਾ ਜਿਹੜਾ ਨਾ ਉਹ ਤਾਕਤ ਦੇ ਇਸ਼ਾਰਿਆਂ ਦੇ ਉੱਤੇ ਬਦਲ ਜਾਂਦਾ ਹੈ ਤੇ ਇਹਨੂੰ ਕੋਈ ਜਮਹੂਰੀ ਮੁਲਕ ਨਹੀਂ ਕਹਿੰਦੇ ਹੈਗੇ। ਔਰ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਕਿ ਤੁਹਾਡੇ ਸਫਾਰਤੀ ਜਿਹੜੇ ਦੌਰੇ ਨੇ
ਉਹ ਇhtਜਾਜਾਂ ਔਰ ਧਮਕੀਆਂ ਦੇ ਨਾਲ ਮਨਸੂਖ ਹੋ ਜਾਂਦੇ। ਇਹ ਨਾਕਾਮੀ ਹੁੰਦੀ ਹੈ, ਤਾਰੀਫ ਨਹੀਂ ਹੁੰਦੀ। ਇਹਦੇ ਤੇ ਸ਼ਰਮਿੰਦਗੀ ਕਰਨੀ ਚਾਹੀਦੀ ਹੈ, ਇਹਦੇ ਤੇ ਹੱਸਣਾ ਨਹੀਂ ਰੋਣਾ ਚਾਹੀਦਾ। ਤੁਸੀਂ ਪੂਰੀ ਦੁਨੀਆ ਦੇ ਵਿੱਚ ਜ਼ਲੀਲ ਹੁੰਦੇ ਪਏ ਹੈ। ਸਿਰਫ ਔਰ ਸਿਰਫ ਪਾਕਿਸਤਾਨ ਦੇ ਉੱਤੇ ਤੰਜ਼ ਕਰਨਾ ਬੜਾ ਆਸਾਨ ਹੈ, ਲੇਕਿਨ ਆਪਣੇ ਤਜ਼ਾਦਾਤ ਦੇ ਉੱਤੇ ਖਾਮੋਸ਼ੀ ਉਹ ਤੁਹਾਡੀ ਕਮਜ਼ੋਰੀ ਨੂੰ ਜ਼ਾਹਰ ਕਰਦੀ ਹੈ ਕਿ ਇੰਡੀਆ ਬੇਸਿਕਲੀ ਅੰਦਰੋਂ ਕਿੰਨਾ ਕਮਜ਼ੋਰ ਹੈ। ਸੱਚ ਤਾਂ ਇਹ ਹੈ ਕਿ ਅੱਜ ਜਨੂਬੀ ਏਸ਼ੀਆ ਦੇ ਵਿੱਚ ਜੋ ਰਿਆਸਤ ਸਭ ਤੋਂ ਜ਼ਿਆਦਾ ਸ਼ੋਰ ਮਚਾਉਂਦੀ ਪਈ ਹੈ, ਉਹੀ ਸਭ ਤੋਂ ਜ਼ਿਆਦਾ ਗੈਰ ਯਕੀਨੀ ਦਾ ਸ਼ਿਕਾਰ ਹੈ। ਦਿੱਲੀ ਦੇ ਨਾਰਿਆਂ ਵਿੱਚ ਤਾਂ ਤਾਕਤ ਹੈਗੀ ਹੈ, ਲੇਕਿਨ ਇਹਦੀ ਪਾਲਿਸੀ ਵਿੱਚ ਖੌਫ ਹੈ। ਅਗਰ ਦਿੱਲੀ ਦੀਆਂ ਤਕਰੀਰਾਂ ਸੁਣੋ ਤਾਂ ਇਹਦੇ ਵਿੱਚ ਬੜੀ ਖੁਦਮੁਖਤਾਰੀ ਹੈ ਕਿ ਜੀ ਅਸੀਂ ਇੰਜ ਤੇ ਅਸੀਂ ਇੰਜ, ਮਤਲਬ ਭੂੰ ਭੜੱਕਾ ਬਹੁਤ ਹੈ, ਲੇਕਿਨ ਇਹਦੇ ਫੈਸਲੇ ਮੁਹਤਾਜੀ ਦਾ ਸ਼ਿਕਾਰ ਨੇ। ਔਰ ਜਦੋਂ ਇੱਕ ਮੁਲਕ ਇੰਨਾ ਬੇਚੈਨ ਹੋ ਜਾਵੇ ਕਿ ਹਰ ਰੋਜ਼ ਆਪਣੇ ਹਮਸਾਏ ਦੇ ਉੱਤੇ ਉਂਗਲੀ ਚੱਕੇ, ਜਾਂ ਆਪਣੇ ਅਸੀਂ ਹਮਸਾਏ ਦੇ ਹੈ ਹੀ ਨਹੀਂ, ਜੋ ਮਰਜ਼ੀ ਸਮਝ ਲਵੇ, ਸਾਨੂੰ ਦੁਸ਼ਮਣ ਸਮਝਦਾ ਹੈ ਨਾ, ਆਏ ਰੋਜ਼ ਆਪਣੇ ਦੁਸ਼ਮਣ ਦੇ ਉੱਤੇ ਉਂਗਲੀ ਚੱਕੇ, ਤੇ ਇਹਦਾ ਮਤਲਬ ਇਹ ਹੈ ਕਿ ਇਹਦੇ ਘਰ ਦੇ ਵਿੱਚ ਆਪਦੇ ਬਹੁਤ ਸਾਰੇ ਮਸਾਇਲ ਨੇ ਜਿਨ੍ਹਾਂ ਤੇ ਇਹ ਆਵਾਮ ਦੀ ਨਜ਼ਰ ਪਾਉਣਾ ਨਹੀਂ ਚਾਹੁੰਦੇ ਹੈਗੇ। ਇਹਨਾਂ ਚੀਜ਼ਾਂ ਨੂੰ ਇੰਡੀਅਨ ਨੇਸ਼ਨ ਤੋਂ ਦੂਰ ਰੱਖਿਆ ਜਾਂਦਾ ਹੈ। ਇਸ ਵਲੌਗ ਦਾ ਮਕਸਦ ਇਹੀ ਸੀ ਤਾਂ ਕਿ ਭਾਰਤ ਨੂੰ ਇਹ ਆਇਨਾ ਦਿਖਾਇਆ ਜਾ ਸਕੇ ਕਿ ਪਾਕਿਸਤਾਨ ਸਫਾਰਤੀ ਲਿਹਾਜ਼ ਤੇ ਬੜਾ ਮਜ਼ਬੂਤ ਹੈ। ਡੋਨਲਡ ਟਰੰਪ ਦੇ ਯਾਨੀ ਅਮਰੀਕਾ ਦੇ ਜਿਹੜੇ ਪਾਕਿਸਤਾਨ ਨਾਲ ਤਾਲੁਕਾਤ ਨੇ ਉਹ ਪੂਰੀ ਦੁਨੀਆ ਦੇਖਦੀ ਪਈ ਹੈ, ਔਰ ਅਮਰੀਕਾ ਦੇ ਜਿਹੜੇ ਤਾਲੁਕਾਤ ਇੰਡੀਆ ਦੇ ਨਾਲ ਨੇ ਉਹ ਵੀ ਪੂਰੀ ਦੁਨੀਆ ਦੇਖਦੀ ਪਈ ਹੈ। ਪਾਕਿਸਤਾਨ ਸਫਾਰਤੀ ਲਿਹਾਜ਼ ਨਾਲ ਬੜਾ ਮਜ਼ਬੂਤ ਹੈ, ਔਰ ਇੰਡੀਆ ਸਫਾਰਤੀ ਮਹਾਜ਼ ਦੇ ਉੱਤੇ ਮਜ਼ੀਦ ਇਹਦਾ ਜਿਹੜਾ ਗ੍ਰਾਫ ਹੈ ਨਾ ਉਹ ਥੱਲੇ ਤੋਂ ਥੱਲੇ ਆਉਂਦਾ ਜਾ ਰਿਹਾ ਹੈ। ਔਰ ਇਹਦੀ ਬੇਸਿਕ ਵਜ੍ਹਾ ਇਹੀ ਹੈ ਕਿ ਸਿਰਫ ਔਰ ਸਿਰਫ ਮਾਰਕਾ ਹੱਕ ਦੇ ਵਿੱਚ ਜਿਹੜੀ ਨਾਕਾਮੀ ਹੋਈ ਹੈ, ਇਹਨੂੰ ਛੁਪਾਉਣ ਦੇ ਚੱਕਰਾਂ ਦੇ ਵਿੱਚ ਭਾਰਤ ਮਜ਼ੀਦ ਬੇਨਕਾਬ ਹੁੰਦਾ ਗਿਆ। ਇਹਦੀਆਂ ਸਾਰੀਆਂ ਪਰਤਾਂ ਖੁੱਲ੍ਹ ਕੇ ਸਾਹਮਣੇ ਆ ਗਈਆਂ। ਹਜੇ 2026 ਦੇ ਵਿੱਚ ਹੋਰ ਵੀ ਮਜ਼ੀਦ ਬਹੁਤ ਕੁਝ ਹੋਣਾ ਬਾਕੀ ਹੈ। ਇਹਨੂੰ ਮਜ਼ਾ ਚਕਾਵਾਂਗੇ ਅਸੀਂ, ਔਰ ਜ਼ਰੂਰ ਚੱਖੇਗਾ ਇਹ ਮਜ਼ਾ। ਬਹਰਹਾਲ ਇਹ ਵਲੌਗ ਹੁਣ ਹੋ ਗਿਆ ਖਤਮ। ਇੱਥੋਂ ਤੁਸੀਂ ਮੈਨੂੰ ਦਿਓ ਇਜਾਜ਼ਤ। ਤਾਂ ਨਾਲ ਮੁਲਾਕਾਤ ਹੋਏਗੀ ਅਗਲੇ ਵਲੌਗ ਦੇ ਵਿੱਚ। ਉਦੋਂ ਲਈ ਅੱਲਾ ਨਿਗਹਿਬਾਨ।